व्यूअर्स वेलकम बैक इन प्रोग्राम जी डॉक्टर साहब अगले इशू तो पहला पिंड दर्शकों दस दईए व्यूअर्स जे तुसीं TV 84 नाल जां प्रोग्राम सच्चो सच नाल फेसबुक राਹੀਂ जुड़े हो तो इस वध तो वध लाइक करो तो शेयर करो तो नाल ही यूट्यूब ते सबसक्राइब भी करो। यह भी दस देना चाहते कि जो साडे प्रोग्राम का समा सीमा है 8:45 तो लैके 9 बजे तक है। सो कीप वॉचिंग TV 84। थैंक यू सो मच जी डॉक्टर साहब। हुण आपां अपने प्रोग्राम नूं वधाउने आ अज दे जो अगला सियासी इशू है उस दे नाल जी डॉक्टर साहब की विचारां ने तुहाडीआं? देखो कुछ चीज़ां जिन्हां दी टाइमिंग जी और सटल मैसेज हुंदा है जिस नूं तुसीं डिप्लोमैटिक सिग्नल्स कहंदे हो उस नूं दुश्मन बहुत चंगी तरह समझदा है। पर मंदे भागां नूं जिहड़े साडे गुलाम ज़हनीयत लोग उत्थे बैठे हुए ने जिन्हां दे कोल गुरुद्वारियां दा कंट्रोल है, जिहड़ी सारी बादल ब्रिगेड बिल्कुल डांसिंग टू द ट्यून ऑफ द मास्टर्स है जी ਉਹ ਉਸ ਹਕੀਕਤ ਨੂੰ ਜਿਹੜੀ ਕਿ ਤੁਹਾਡੇ ਲਈ ਵਿੱਚ ਅਸੀਂ ਹੁਣੇ ਹੀ 47 ਦੇ ਦੌਰ ਦੀ ਗੱਲ ਕਰਕੇ ਹਟੇ। ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ 6 ਟਾਈਮਸ ਅੰਗਰੇਜ਼ਾਂ ਨੇ ਸਿਗਨਲ ਦਿੱਤੇ, ਅੱਡ ਪ੍ਰਪੋਜ਼ਲਸ ਦਿੱਤੀਆਂ ਢੰਗ ਤਰੀਕੇ ਨਾਲ। ਉਹਨਾਂ ਨੇ ਸਿੱਧੇ ਆ ਕੇ ਤਾਂ ਨਹੀਂ ਸੀ ਕਹਿਣਾ ਕਿ ਜੀ ਅਸੀਂ ਤੁਹਾਨੂੰ 6 ਸਟੇਟ ਦੇਣੀ ਹੈ। ਉਹ ਇੱਕ ਤਰੀਕਾ ਹੁੰਦਾ ਹੈ ਕਿਉਂਕਿ ਡਿਪਲੋਮੇਸੀ 'ਚ ਜਦੋਂ ਤੁਸੀਂ ਜੱਜ ਦੀ ਕੁਰਸੀ ਤੇ ਹੁੰਦੇ ਹੋ ਤੁਸੀਂ ਜੇ ਈਵਨ ਤੁਹਾਡੀ ਸਿੰਪਥੀ ਹੈ ਡਿਫੈਂਸ ਦੇ ਨਾਲ ਤੁਸੀਂ ਉਸ ਕਿਸਮ ਭਾਵੇਂ ਝਾੜ ਵੀ ਰਹੇ ਹੁੰਦੇ ਹੋ ਉਹਨੂੰ ਤੁਸੀਂ ਉਸ ਕਿਸਮ ਦੇ ਸਿਗਨਲ ਦੇ ਰਹੇ ਹੁੰਦੇ ਹੋ। ਔਰ ਬਹੁਤ ਵਾਰ ਉਸ ਕੇਸ ਦੀ ਪ੍ਰੋਸੀਡਿੰਗਸ 'ਚੋਂ ਦੋਨੋਂ ਸਾਈਡਾਂ ਕਾਉਂਸਲ ਫਾਰ ਪ੍ਰੋਸੀਕਿਊਸ਼ਨ ਔਰ ਡਿਫੈਂਸ ਸਾਈਡ ਅੰਦਾਜ਼ਾ ਲਾ ਲੈਂਦੀ ਹੈ ਕਿ ਵੀ ਇਹ ਕੀ ਡਾਇਰੈਕਸ਼ਨ ਜਾਏਗੀ ਔਰ ਇਹ ਕਿਹੜੇ ਨੁਕਤਿਆਂ ਦੇ ਉੱਤੇ ਕੇਸ ਪਾਸ ਹੋ ਸਕਦਾ ਹੈ, ਕਿਹੜੇ ਨੁਕਤੇ ਇਸ ਨੂੰ ਡੇਕ ਸਕਦੇ ਨੇ। ਹੁਣ ਇੱਕ ਪਾਸੇ 12 ਅਗਸਤ ਨੂੰ ਲੈ ਕੇ ਇੰਡੀਅਨ ਗਵਰਨਮੈਂਟ ਆਪਣੇ ਡਿਮਾਰਸ਼ੇ ਭੇਜ ਰਹੀ ਸੀ 3 UK ਗਵਰਨਮੈਂਟ ਨੂੰ ਕਿ ਜੀ ਇਹਨਾਂ ਨੂੰ ਮਤ ਰੈਲੀ ਕਰਨ ਦਿਓ ਨਾ ਕਰੋ। ਹੁਣ ਇਹ ਸਾਨੂੰ ਪਤਾ ਹੈ ਵੀ ਸੋਵੀਅਤ ਯੂਨੀਅਨ ਜਿਹੜਾ ਅੱਜ ਰਸ਼ੀਆ ਰਹਿ ਗਿਆ ਔਰ ਚਾਈਨਾ ਇਹ ਦੋਨੋਂ ਹੀ ਮੁਲਕ ਜਿਹੜੇ ਨੇ ਇਹ ਨਾਸਤਕ ਵਿਚਾਰਧਾਰਾ ਦੇ ਉੱਤੇ ਜਿਹੜੀ ਹੈ ਉਹਨਾਂ ਦੀ ਫਾਊਂਡੇਸ਼ਨ ਰੱਖੀ ਗਈ ਕਿਉਂਕਿ ਮਾਰਕਸਿਜ਼ਮ ਜਿਹੜਾ ਉਹਦਾ ਸਿਧਾਂਤ ਹੀ ਸੀ ਜਿਹਦੇ 'ਚ ਕਿ ਓਪੀਅਮ ਜਿਹੜਾ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਿਸ। ਰਸ਼ੀਆ ਦੇ ਸੋਵੀਅਤ ਯੂਨੀਅਨ ਦੇ ਵਿੱਚ ਤਾਂ ਚਰਚ ਮਸੀਤਾਂ ਬੁੱਧਿਸਟ ਮੋਨੈਸਟਰੀਆਂ ਵੱਡੀ ਪੱਧਰ ਤੇ ਢਾਈਆਂ ਗਈਆਂ ਸਟਾਲਿਨ ਦੇ ਜ਼ਮਾਨੇ 'ਚ। ਚਾਈਨਾ 'ਚ ਕੰਟਰੋਲ ਹੈ ਰਿਲੀਜਨ ਦਾ ਲੇਕਿਨ ਸਟੇਟ ਕਦੇ ਐਨਕਰੇਜ ਨਹੀਂ ਕਰਦੀ। ਉਹ ਕਦੇ ਵੀ ਇੰਡੀਪੈਂਡੈਂਟ ਰੈਲੀ 'ਚ ਭਾਵੇਂ ਉੱਥੇ 2.5 ਕਰੋੜ ਮੁਸਲਮਾਨ ਰਹਿੰਦੇ ਨੇ ਉਹਨਾਂ ਦੇ ਲੋਕਲ ਈਸਾਈ ਵੀ ਨੇ, ਈਸਾਈਆਂ ਨੂੰ ਤਾਂ ਹੋਰ ਵੀ ਹੇਟ ਕਰਦੇ ਨੇ ਉਹ ਕਿਉਂਕਿ ਉਹਨਾਂ ਨੂੰ ਉਹ ਸਿੰਬਲ ਆਫ ਕਲੋਨੀਅਲਿਜ਼ਮ ਸਮਝਦੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਧਰ ਇੰਡੀਆ ਦਾ ਪੂਰਾ ਉਹਨਾਂ ਨੇ ਡਿਪਲੋਮੈਟਿਕਲੀ ਉਹਨਾਂ ਤੇ ਪ੍ਰੈਸ਼ਰ ਰੱਖਿਆ ਹੋਇਆ UK ਤੋਂ ਚਾਈਨਾ ਜਿਸ ਚਾਈਨਾ ਦੇ ਨਾਲ 73 ਦਿਨ ਡੋਕਲਾਮ ਦਾ ਜਿਹੜਾ ਆਈਬਾਲ ਟੂ ਆਈਬਾਲ ਫੇਸ ਆਫ ਹੋਇਆ ਜਿਸ ਦੇ ਖਿਲਾਫ ਅਮਰੀਕਾ ਇੰਡੀਆ ਨੂੰ ਗੁੱਡ ਬॉय ਦੇ ਤੌਰ ਤੇ ਵਰਤ ਰਿਹਾ ਉਹਨਾਂ ਨੂੰ ਸਹੂਲਤਾਂ ਔਰ ਪਿਛਲੇ ਦਿਨਾਂ 'ਚ ਉਹਨੂੰ ਸਪੈਸ਼ਲ ਟ੍ਰੇਡ ਪਾਰਟਨਰ ਦਾ ਪੂਰਾ ਦਿੱਤਾ ਗਿਆ। ਇੱਕ ਪਾਸੇ ਚਾਈਨਾ ਦੇ ਨਾਲ ਫੁੱਲ ਫਲੈਜ ਟ੍ਰੇਡ ਵਾਰ ਅਮਰੀਕਾ ਨੇ ਖੋਲ੍ਹੀ ਹੋਈ ਹੈ ਔਰ ਨਤੀਜੇ ਦੇ ਤੌਰ ਤੇ ਈਵਨ ਜਿਹੜੀ ਸੋਇਆਬੀਨ ਔਰ ਦੂਸਰਾ ਸੀ ਉਹਦੇ ਤੇ ਵੀ 200% 100% ਟੈਰਿਫ ਲਾਤਾ ਹੈ। ਉਹ ਕਿੰਨੇ ਹਜ਼ਾਰ ਏਕੜ ਜ਼ਮੀਨ ਅੱਜ ਹੀ ਉਹਨਾਂ ਦਾ ਰਸ਼ੀਆ ਦੇ ਨਾਲ ਹੋਇਆ ਜਿੱਥੇ ਉਹ ਗਰੋ ਕਰਨਗੇ ਈਸਟਰਨ ਰਸ਼ੀਆ। ਸੋ ਇਹ ਕੁਛ ਚੱਲ ਰਿਹਾ। ਇੰਡੀਆ ਬਿਲਕੁਲ ਫੁੱਲੀ ਕੰਪਲਾਈ ਕਰ ਰਿਹਾ ਅਮਰੀਕਨ ਆਰਡਰਸ ਦੇ ਨਾਲ। ਇਸ ਮੌਕੇ ਤੇ ਚਾਈਨਾ ਦੇ ਐਂਬੈਸਡਰ ਦਾ ਜਿਹੜਾ ਚਾਈਨਾ ਦਾ ਇੰਡੀਆ 'ਚ ਐਂਬੈਸਡਰ ਹੈ ਦਰਬਾਰ ਸਾਹਿਬ ਆਉਣ ਦਾ ਫੈਸਲਾ ਫਿਰ ਜਿਹੜੇ ਉਹਨਾਂ ਦੇ ਕਮੈਂਟ ਪਹਿਲਾਂ ਤਾਂ ਇਹ ਗੱਲ ਦੇਖਣ ਵਾਲੀ ਹੈ ਕਿ ਕੋਈ ਸਾਡਾ ਬਾਰਡਰ ਨਹੀਂ ਲੱਗਦਾ ਚਾਈਨਾ ਦੇ ਨਾਲ ਕਦੇ ਵੀ। ਰਾਦਰ ਜਦੋਂ ਸਿੱਖਾਂ ਦੀ ਗੱਲ ਚੀਨ ਦੇ ਹਵਾਲੇ ਨਾਲ ਹੁੰਦੀ ਹੈ ਔਰ ਮੈਂ ਕਿਉਂਕਿ ਮੈਂ ਆਪਣੇ ਮਿੱਤਰ ਜਦੋਂ ਸ਼ੇਖ ਸਾਹਿਬ ਦਾ ਜ਼ਿਕਰ ਕਰਦੇ ਤੇ ਉਹਨਾਂ ਦੀ ਜਿਹੜੀ ਸਟੈਪ ਮਦਰ ਸੀ ਉਹ ਚਾਈਨੀਜ਼ ਓਰੀਜਨ ਦੀ ਸੀ। ਸ਼ੇਖ ਸਾਹਿਬ ਵੀ ਮੈਂਡਰੀਨ ਜਿਹੜਾ ਚਾਈਨੀਜ਼ ਡਾਇਲੈਕਟ ਹੈ ਬੋਲ ਲੈਂਦੇ ਸੀ ਤੇ ਉਹਨਾਂ ਨੂੰ ਮੈਂ ਇੱਕ ਵਾਰ ਪੁੱਛਿਆ ਕੁਦਰਤੀ ਮੈਂ ਕਿਹਾ ਜੀ ਇਹ ਚਾਈਨਾ ਦੀ ਕਿਉਂ ਦਿਲਚਸਪੀ ਨਹੀਂ ਹੈ ਸਿੱਖਾਂ ਦੇ ਵਿੱਚ ਜਾਂ ਉਹਨਾਂ ਦਾ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਕਿਉਂਕਿ ਬ੍ਰਿਟਿਸ਼ਰਸ ਨੇ ਬਹੁਤ ਸਾਰੇ ਸਿੱਖ ਹੀ ਭਰਤੀ ਕਰਕੇ ਉਹ ਸ਼ੰਘਾਈ ਹੋਏ ਉਹ ਹਾਂਗਕਾਂਗ ਹੋਏ ਕੀਤੇ ਸੀ ਔਰ ਉਹਨਾਂ ਤੋਂ ਚਾਈਨੀਜ਼ ਜਿਹੜੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਉਹਨਾਂ ਦਾ ਜਿਹੜਾ ਲੋਕਲ ਸਿੱਖ ਟਰਬਨ ਜਾਂ ਦਾੜੀ ਜਾਂ ਕੇਸਾਂ ਵਾਲਿਆਂ ਦੇ ਲਈ ਵਰਡ ਉਹਨਾਂ ਦੀ ਜ਼ਬਾਨ 'ਚ ਹੈ ਮੂਲੋਛਾ ਤੇ ਮੂਲੋਛਾ ਦਾ ਮਤਲਬ ਹੁੰਦਾ ਦਿਓ ਰਾਖਸ਼ਸ। ਹੁਣ ਹੈ ਵੀ ਉਹ ਛੋਟੇ ਛੋਟੇ ਜਿਹੇ ਔਰ ਕਹਿੰਦੇ ਵੀ ਉਹਨਾਂ ਤੋਂ ਕਰਵਾਉਂਦੇ ਸੀ ਇਸ ਲਈ ਉਹ ਗੁੱਡਵਿਲ ਨਹੀਂ ਹੈ। ਲੇਕਿਨ ਮੈਂ ਇਹ ਦੇਖਦਾ ਹਾਂ ਵੀ ਮੇਨ ਸਟ੍ਰੀਮ ਮੀਡੀਆ ਨੇ KNI ਨੂੰ ਛੱਡ ਕੇ ਜਿਹਨੇ ਪੂਰਾ ਕੰਟਰੋਲ ਰੱਖਿਆ
ਇਹ ਖਬਰ ਹੀ ਜਿਹਦੇ 'ਚ ਨਾ ਮੈਨੂੰ ਕੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਕੋਈ ਬਾਦਲ ਜਾਂ ਕੋਈ ਉਹਨਾਂ ਦਾ ਸੀਨੀਅਰ ਈਵਨ ਸੈਕਟਰੀ ਲੈਵਲ ਦਾ ਨਜ਼ਰ ਆਇਆ ਕਿ ਚਾਈਨੀਜ਼ ਐਂਬੈਸਡਰ ਪਹਿਲੀ ਵਾਰ ਔਰ ਜਿਹੜੇ ਨੇ ਲੂ ਚਾਹੁਈ ਜੀ ਇਹ ਉਹਨਾਂ ਦਾ ਨਾਂ ਹੈ, ਉਹ ਆਪਣੀ ਵਾਈਫ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ। ਵੈਰੀ ਨਾਈਸ। ਔਰ ਪਿਕਚਰਸ ਦਰਸ਼ਕ ਦੇਖ ਰਹੇ ਨੇ। ਫਿਰ ਕਿਉਂਕਿ ਉਹਨਾਂ ਨੇ ਇੱਕ ਐਕੂਪੰਕਚਰ ਦੇ ਡਾਕਟਰ ਹੋਏ ਨੇ, ਉਹਨਾਂ ਦੀ ਯਾਦ 'ਚ ਹਸਪੀਟਲ ਹੈ ਡਾਕਟਰ ਕੋਟਨੀਸ ਹਸਪੀਟਲ ਲੁਧਿਆਣਾ, ਉੱਥੇ ਵੀ ਉਹ ਗਏ ਜੀ। ਪੱਗ ਉਹਨਾਂ ਦੇ ਸਿਰ ਤੇ ਬਣੀ, ਉਹਨਾਂ ਨੇ ਸਾਰੇ ਫੰਕਸ਼ਨ 'ਚ ਪੱਗ ਰੱਖੀ, ਮੋਦੀ ਵਾਂਗੂ 8 ਸੈਕਿੰਡ ਚਲਾ ਕੇ ਉਹਨਾਂ ਨੇ ਉਹ ਮਾਰੀ ਜਦੋਂ ਇਹਨਾਂ ਨੇ ਪਿੱਛੇ ਬਿਸਤੀ ਕਰਵਾਈ ਉਹਨੂੰ ਸੱਦ ਕੇ ਜੀ ਕਿਸਾਨਾਂ ਦੇ ਕਰਜ਼ੇ ਮਾਫ ਕਰ ਰਿਹਾ ਜਾਂ ਦੂਜਾ ਕਰ ਰਿਹਾ। ਔਰ ਫਿਰ ਸਭ ਤੋਂ ਉਹਨਾਂ ਦਾ ਵਿਜ਼ਿਟ, ਹਾਲਾਂ ਮੈਂ ਸਮਝਦਾ ਵੀ ਇਹ ਵੀ ਇੰਡੀਅਨ ਗਵਰਨਮੈਂਟ ਦੇ ਆਰਡਰਸ ਥੱਲੇ ਹੋਏਗਾ ਕਿ ਸ਼੍ਰੋਮਣੀ ਕਮੇਟੀ ਨੇ ਉਹਨੂੰ ਰੈੱਡ ਕਾਰਪੇਟ ਤਾਂ ਦੂਰ ਦੀ ਵੈਲਕਮ ਦੇਣੀ ਸੀ, ਆਰਡੀਨਰੀ ਵੀ ਨਹੀਂ ਦਿੱਤੀ, ਮਾਡਲ ਇੱਕ ਫੜਾ ਦਿੱਤਾ ਦਰਬਾਰ ਸਾਹਿਬ ਦਾ। ਪਰ ਕੋਈ ਫੰਕਸ਼ਨਰੀ ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਵੀ ਉਹ ਵਾਕ ਕਰ ਰਿਹਾ, ਮੈਂ ਨਹੀਂ, ਅਦਰਵਾਈਜ਼ ਤਾਂ ਤੁਸੀਂ ਆਮ ਜਾਂਦੇ ਨੇ ਉਹਨਾਂ ਦੇ ਨਾਲ ਤੁਰੇ ਹੁੰਦੇ ਨੇ। ਔਰ ਇਹ ਜਿਹੜੀ ਸਾਰੀ ਦਰਬਾਰ ਸਾਹਿਬ ਦੇ ਬਾਹਰ ਖਲੋ ਕੇ ਸ਼ਰਧਾਲੂ ਹੱਥਾਂ ਨਾਲ ਹੱਥ ਜੋੜ ਕੇ, ਅਸੀਂ ਇਹ ਭੁੱਲ ਰਹੇ ਹਾਂ ਵੀ ਇਹ ਕਮਿਊਨਿਸਟ ਰਸ਼ੀਆ ਦਾ ਐਂਬੈਸਡਰ ਹੈ ਜਿੱਥੇ ਹੱਥ ਜੋੜਨੇ ਜਾਂ ਧਰਮ। ਔਰ ਜਿਹੜਾ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਉਹ ਜਿਹੜਾ ਉਹਦੀ ਵਾਈਫ ਪਿਕਚਰਾਂ ਖਿੱਚ ਰਹੀ ਹੈ, ਕਿਉਂਕਿ ਇਹਨਾਂ ਕੋਲ ਇਹ ਨਹੀਂ ਸਰਿਆ ਇੰਨੀ ਵੱਡੀ ਇਵੈਂਟ ਕਿ ਵੀ ਚਾਈਨਾ ਦਾ ਐਂਬੈਸਡਰ ਉਦੋਂ ਜਦੋਂ ਕਿ ਆਲਰੇਡੀ ਇੰਗਲੈਂਡ ਨਾਲ ਇਹ ਕਰ ਰਹੇ ਨੇ ਸਿੱਖਾਂ ਨਾਲ, ਉਹ ਸਿੱਖਾਂ ਨੂੰ ਐਕਨੋਲਜ ਕੀਤਾ। ਔਰ ਮੈਂ ਜਿਹੜਾ ਉਹਨਾਂ ਨੇ ਪਿਕਚਰਸ ਦੇ ਨਾਲ ਉੱਪਰ ਕਮੈਂਟ ਲਿਖਿਆ ਡਾਕਟਰ ਮਿਸਟਰ ਲੂ ਜਾਓਈ ਨੇ, ਉਹਨਾਂ ਨੇ ਕਿਹਾ ਫਾਈਨਲੀ ਮੈਟ ਗੋਲਡਨ ਟੈਂਪਲ। ਇਹ ਹੈ ਕਿ ਜਿਵੇਂ ਤੁਸੀਂ ਕਿਸੇ ਤੋਂ ਵਿਛੜੇ ਹੁੰਦੇ ਹੋ, ਤੁਸੀਂ ਉਹਨੂੰ ਤੁਸੀਂ ਮਿਲਦੇ, ਫਾਈਨਲੀ ਮੈਟ ਗੋਲਡਨ ਟੈਂਪਲ। What a perfect combination of magnificent architecture and natural beauty। कि भी क्या ज़बरदस्त दोनों दा मिलन है, एक पासे ज़बरदस्त आर्किटेक्चर जिहड़ी उसकी कला है और दूसरे पासे जिहड़ा नेचुरल ब्यूटी जिहड़ी कुदरती खूबसूरती उहदे चों निकलदी है। The aesthetic creation and religious faith echo each other। कि एक पासे फेथ सिखां दा शरदा सेवा ਉਹ ਔਰ ਦੂਸਰੇ ਪਾਸੇ ਜਿਹੜੀ ਐਸਥੈਟਿਕ ਕ੍ਰੀਏਸ਼ਨ ਹੈ, ਜਿਵੇਂ ਇਹ ਸਾਰਾ ਕ੍ਰੀਏਟ ਕੀਤਾ ਇਹਦੇ ਆਰਕੀਟੈਕਚਰ 'ਚ, ਉਹ ਇੱਕ ਦੂਜੇ ਦੇ ਵਿੱਚੋਂ ਬੋਲਦੇ ਨਜ਼ਰ ਆਉਂਦੇ ਨੇ, ਇੱਕ ਦੂਜੇ 'ਚ ਸਮਾਏ ਹੋਏ ਨੇ। ਔਰ ਜਿਹੜੀ ਉਹਨਾਂ ਨੇ ਆਪਣੇ ਬਾਰੇ ਰੋਟ ਏ ਬੁੱਕ ਔਨ ਸਿੱਖਿਜ਼ਮ ਇਨ ਮਾਈ अर्ਲੀ ਡੇਜ਼ ਐਜ਼ ਏ ਸਕਾਲਰ, ਕਿ ਮੈਂ ਆਪਣੀ ਜਵਾਨੀ ਦੇ ਦਿਨਾਂ ਜਦੋਂ ਮੈਂ ਸਕਾਲਰ ਸੀ, मैं सिख धर्म ते सिखां ते किताब लिखी है, द ड्रीम हैज़ कम ट्रू टुडे। वो मेरा सुपना अज पूरा होया। और ये जो मैं पहला पढ़िया मैं क्या ग्रामेटिकली ठीक, फाइनली मैट गोल्डन टैंपल को कोई बंदा है गोल्डन टैंपल, पर जो मैं कमेंट पढ़ के उन्होंने क्या है, द ड्रीम हैज़ कम ट्रू टुडे, कि मैं फाइनली इस थां ते पहुंचे। सो ये छोटी गल नहीं है। और इनू बिल्कुल इंडियन मीडिया ने खबरों जो गायब किया कि चाइना सिखां नू इंपोर्टेंस देण लग गया। 2 दिन पहला जिहड़ा रैली तो जदों कि एक पासे जोर लगा, टाइमिंग तो हो सकता उन्होंने पहला प्लान की होंदी है, पर चाइनीज़ कदे भी अनकैलकुलेटेड नहीं होंदे, कदे जज्बाती नहीं होंदे, उन्हों का पूरा कैलकुलेटेड पार्ट होंगे। और एक हिंदुस्तान टाइम्स ने भी खबर दी, पर एक किसी ने भी जिवें मैं कहा भी मेन स्ट्रीम मीडिया, अदरवाइज चाइनीज़ एंबेसडर जा रहा है, वो तो सारे मेन चैनल जिहड़े ने कैमरिਆਂ नाल पिछे होने चाहिए जी, बिल्कुल। लेकिन उन्होंने शन किया भी खबर किल कर दो, तो इन्हें भी हेडलाइन लाई, when Chinese ambassador preferred लस्सी over cold milk। उन्होंने सर्व कर रहे होने ने कि जी लस्सी ले आइए, ड्रिंको कहते लस्सी लियाओ। हुण जिन्हें सिखिज्म ते किताब लिखी है, स्पैशली उन्होंने अपॉइंट भी हो सकता है एंबेसडर इसलिए किया होए कि भाई वो समझदा वो सारी खेड नूं। While welcoming Zahui, the host tied a turban on his head which he kept wearing all the time he spent in the hospital। पग दरबार साहब वेले उहदा सिर ढकिया होया जिवें है। लेकिन जदों वो डॉक्टर कोटनीस एक्यूपंक्चर चाइनीज़ थेरेपी है, नीडल प्रिक के नाल बड़ी पुरानी है भी और पॉपुलर भी है, अमरीका च भी इसनूं इस्तेमाल किया जाता है। और उन्हें कहा भी जदों उत्थे आया, फिर उन्हें कहा चाइनीज़ एंबेसडर टू इंडिया लू जाहुई relished traditional Punjabi food including dal makhani and naan during his visit to Dr. Courtney's acupuncture hospital in the city on Friday. When the host served him cold drink, he preferred lassi। Dahi makhani liao, lassi liao। While welcoming Jahui, the host tied a turban on his head
which he kept wearing all the time he spent in the hospital। ਇਹ ਛੋਟੀ ਗੱਲ ਨਹੀਂ ਹੈ। ਅਸੀਂ ਚਾਈਨਾ ਦੇ ਐਂਬੈਸਡਰ ਨਾਲ ਗੱਲ ਕਰ ਰਹੇ, ਅਮਰੀਕਨ ਨਹੀਂ ਨੇ। ਅਮਰੀਕਨ ਫੇਥ ਵੀ ਸਮਝਦੇ ਨੇ, ਦੂਸਰੇ ਵੀ ਨੇ, ਲੇਕਿਨ ਇਸ ਲੈਵਲ ਤੇ ਉਹਦਾ ਜਾਣਾ ਹੀ ਮੇਰਾ ਨਹੀਂ ਖਿਆਲ ਕਿ ਕਦੇ ਦਰਬਾਰ ਸਾਹਿਬ ਚ ਕਦੇ ਵੀ ਪਹਿਲਾਂ ਕੋਈ ਚਾਈਨੀਜ਼ ਐਂਬੈਸਡਰ ਕਦੇ ਹੋਏ, ਪਹਿਲੀ ਵਿਜ਼ਿਟ ਹੋਏਗੀ। ਫਿਰ ਹੁਣ ਉਹਦੇ ਲਫ਼ਜ਼ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਇੱਕ ਚੋਂ ਡਿਪਲੋਮੈਟਿਕ ਮੀਨਿੰਗ ਤੁਸੀਂ ਕੱਢ ਸਕਦੇ ਹੋ। ਜਾਹੂਈ ਸੈਡ he felt honored on wearing the turban which is a symbol of rich Sikh rich ਅਮੀਰ ਸਿੱਖ ਧਰਮ ਦਾ ਹਿੱਸਾ ਹੈ ਔਰ ਮੈਨੂੰ ਫਖਰ ਮਹਿਸੂਸ ਹੋਇਆ ਕਿ ਮੈਂ ਇਹ ਦਸਤਾਰ ਆਪਣੇ ਸਿਰ ਤੇ ਰੱਖੀ ਹੈ। he also said Sikhs are known for service to humanity and goodwill, one of my best friends is a Sikh। ਉਹਨਾਂ ਦੇ ਸਿੱਖ ਤਾਂ ਦੁਨੀਆ ਭਰ ਚ ਜਾਣੇ ਜਾਂਦੇ ਨੇ ਇਨਸਾਨੀਅਤ ਦੇ ਲਈ और goodwill ਦੇ ਲਈ। his wife Jiang Ji didn't miss the moment and clicked pictures of her husband wearing turban। ਉਹੀ ਜਾ ਕੇ ਉਹਨੇ ਫਿਰ ਜਿਹੜੀਆਂ ਨੇ ਪੋਸਟ ਵੀ ਕੀਤੀਆਂ ਪਿਕਚਰਸ ਔਰ ਦਰਸ਼ਕ ਦੇਖ ਰਹੇ ਨੇ। meanwhile Jiang Jing's cultural and educational council surprised the gathering by addressing it in Hindi। he said it is his second visit to Ludhiana। ਜਿਹੜੇ ਉਹਨਾਂ ਦਾ ਕਲਚਰਲ ਜਾਂ ਐਜੂਕੇਸ਼ਨਲ ਕਾਉਂਸਲਰ ਸੀ ਉਹ ਹਿੰਦੀ ਚ ਬੋਲੇ ਔਰ ਦੂਸਰਾ ਪਾਰਟ ਜਿਹੜਾ ਪੰਜਾਬ ਜਿਹੜੇ ਅੱਜ ਕਹਿੰਦੇ ਨੇ ਜੀ ਪੰਜਾਬ 'ਚ ਕੀ ਇਕਨੋਮਿਕਲੀ ਕੀ ਹੋਏਗਾ, ਇਹ ਵੀ ਡਿਪਲੋਮੈਟਿਕ ਤਰੀਕਾ ਹੈ। while talking to the media, Ambassador Jahui said that 800 Chinese entrepreneurs are willing to invest in India। ਪਹਿਲਾਂ ਉਹਨੇ ਇੰਡੀਆ ਕਿਹਾ ਜੀ 800 ਚੀਨ ਦੇ ਜਿਹੜੇ ਨੇ ਐਂਟਰਪ੍ਰੈਨਿਓਰ ਉਹ ਕਰਨਾ ਚਾਹੁੰਦੇ। some companies are also ready to invest in Punjab if they will get favorable policy for investment। ਹੁਣ ਕੀ ਮੈਸੇਜ ਨੇ ਸਾਰੇ ਤੁਸੀਂ ਇਹਨਾਂ ਜਦੋਂ ਟੁਗੈਦਰ ਕਰਦੇ ਹੋ ਇੰਡੀਆ ਦੀ ਗੱਲ ਕਰਦੇ ਕਰਦੇ ਉਹ ਕਹਿੰਦਾ ਜੀ ਸਾਡੀਆਂ ਕੁਝ ਕੰਪਨੀਆਂ ਇਨਵੈਸਟ ਪੰਜਾਬ 'ਚ ਕਰਨਾ ਚਾਹੁੰਦੀਆਂ ਜੇ ਸਾਨੂੰ ਜਿਹੜੀਆਂ ਨੇ ਉਹ ਫੇਵਰੇਬਲ ਮਿਲਣਗੀਆਂ। ਫਿਰ ਉਹਨਾਂ ਨੇ ਉਹ ਮੋਦੀ ਤੇ ਇਹ ਉਹਨੇ ਕਿਹਾ ਜੀ ਐਕੂਪੰਕਚਰ ਦਾ ਹਸਪੀਟਲ ਵੀ ਖੁੱਲ ਰਿਹਾ ਔਰ ਇਹ ਸਾਰਾ ਪਾਰਟ। ਸੋ ਮੈਂ ਸਮਝਦਾ ਵੀ ਇਹ ਬਹੁਤ ਸਟਰੋਂਗ ਇੰਡੀਕੇਸ਼ਨ ਹੈ ਕਿ ਚਾਈਨਾ ਨੇ ਸਿੱਖਾਂ 'ਚ ਦਿਲਚਸਪੀ ਦਿਖਾਈ ਔਰ ਇਹ ਮੈਂ ਟ੍ਰੈਂਡ ਪਿਛਲੇ ਕੁਝ ਪੀਰੀਅਡ ਤੋਂ ਨੋਟ ਕਰ ਰਹੇ ਕਿ ਉਹਨਾਂ ਦਾ ਜਿਹੜਾ ਈਵਨ ਸਟੇਟ ਮੀਡੀਆ ਜਾਂ ਦੂਜਾ ਉਹ ਜਿਹੜੀ ਵੀ ਖਬਰ ਕੋਈ ਸਿੱਖਾਂ ਨਾਲ ਸੰਬੰਧਿਤ ਹੁੰਦੀ ਹੈ ਉਹਨੂੰ ਉਹ ਦਿੰਦੇ ਨੇ, ਜਿਹੜਾ ਕਿ ਇਹ ਟ੍ਰੈਂਡ ਨਹੀਂ ਸੀ। ਅਸੀਂ ਕਾਫੀ ਦੇਰ ਪਹਿਲਾਂ ਵਾਸ਼ਿੰਗਟਨ ਡੀਸੀ 'ਚ 91-92 ਪੀਰੀਅਡ ਤੋਂ ਹੀ ਕਈ ਵਾਰ ਸਾਡਾ ਯਤਨ ਸੀ ਕਿ ਵੀ ਜਿਹੜਾ ਉਹ ਸਿੱਖ ਫੈਕਟਰ ਕੀ ਹੈ, ਲੇਕਿਨ ਜਿਵੇਂ ਮੈਂ ਕਿਹਾ ਵੀ ਇੱਕ ਤਾਂ ਚਾਈਨੀਜ਼ ਦਾ ਰਿਹਾ ਉਹ ਅਨਡਿਊ ਇੰਟਰਫੇਰੈਂਸ ਨਹੀਂ ਕਰਦੇ, ਉਹਨਾਂ ਦਾ ਆਪਣਾ ਇੱਕ ਸਟਾਈਲ ਹੈ। ਦੂਸਰਾ ਉਹ ਬੜੇ ਡਿਸਕ੍ਰੀਟ ਹੁੰਦੇ ਨੇ ਅਮਰੀਕਨਾਂ ਪ੍ਰਤੀ, ਉਹਨਾਂ ਨੂੰ ਨਹੀਂ ਪਤਾ ਵੀ ਕੌਣ ਜਿਹੜਾ ਉਹ ਅਮਰੀਕਨਾਂ ਦਾ ਲਈ ਕੰਮ ਕਰੇਗਾ, ਕੌਣ ਕਿੱਥੇ ਕਰਦਾ। ਔਰ ਥਰਡ ਉਹਨਾਂ ਦਾ ਕਿਉਂਕਿ ਧਰਮ ਦੇ ਨਾਲ ਕੋਈ ਇੰਟਰਸਟ ਵੀ ਨਹੀਂ ਸੀ ਤੇ ਉਹਨਾਂ ਨੂੰ ਨਹੀਂ ਸੀ ਕੋਈ ਬਾਰਡਰ ਵੀ ਨਹੀਂ ਲੱਗਦਾ ਕਿ ਵੀ ਕੋਈ ਸਿੱਖਾਂ ਦੇ ਨਾਲ। ਹਾਲਾਂਕਿ ਇਹ ਗੱਲ ਇੱਕ ਸਕਾਲਰ ਨੇ ਬਹੁਤ ਪਹਿਲਾਂ ਕਹੀ, ਹਾਲਾਂ ਇਹ ਅਨਕਨਫਰਮਡ ਹੈ ਕਿ ਵੀ ਜਦੋਂ ਵਾਜਪਾਈ ਫੋਰਨ ਮਿਨਿਸਟਰ ਸੀ ਮੁਰਾਰਜੀ ਦੇਸਾਈ ਦੀ ਮਿਨਿਸਟਰੀ 'ਚ ਔਰ ਉਹ ਚਾਈਨਾ ਦੇ ਦੌਰੇ ਤੇ ਗਿਆ ਔਰ ਉਹਨੇ ਜਿਹੜਾ ਉਹ ਬਾਰਡਰ ਦੀ ਗੱਲ ਕਰਨੀ ਚਾਹੀ ਕਿ ਜੀ ਇੰਨਾ ਬਾਰਡਰ ਜਿਹੜਾ ਫਲਾਂ 62 ਤੋਂ ਬਾਅਦ ਜਿਹੜਾ ਲੱਗਦਾ ਉਸ ਇਹ ਉਸ ਸਕਾਲਰ ਨੇ ਕਿਹਾ, ਪਤਾ ਨਹੀਂ ਉਹਦਾ ਕੀ ਸੋਰਸ ਸੀ ਕਿਤੇ ਹੋਰ ਵੀ ਹੁਣ ਮੈਂ ਦੇਖਿਆ ਉਹਨੂੰ, ਕਿ ਉਹਨਾਂ ਦੇ ਚਾਈਨੀਜ਼ ਜਿਹੜਾ ਸੀ ਫੋਰਨ ਮਿਨਿਸਟਰ ਜਾਂ ਉਹਨਾਂ ਦਾ ਸਪੋਕਸਪਰਸਨ ਉਹਨਾਂ ਨੇ ਵਾਜਪਾਈ ਨੂੰ ਕਿਹਾ ਜੀ ਇਹ ਤੁਹਾਡਾ ਇਲਾਕਾ ਕਦੇ ਵੀ ਨਹੀਂ ਸੀ, ਇਹ ਸਰਕਾਰੇ ਖਾਲਸਾ ਦਾ ਸੀ, ਸਿੱਖਾਂ ਨਾਲ ਸਮਝੌਤਾ ਸੀ, ਉਹ ਜਦੋਂ ਸਿੱਖ ਗੱਲ ਕਰਨਗੇ ਫਿਰ ਦੇਖਾਂਗੇ। ਹੁਣ ਕਿੰਨੀ ਗੱਲ ਠੀਕ ਹੈ ਨਹੀਂ, ਪਰ ਮੈਂ ਸਮਝਦਾ ਵੀ ਇਹ ਸਾਡਾ ਕਿਸੇ ਵੀ ਹਿਸਟੋਰੀਕਲ ਟਾਕ ਦਾ ਬੇਸਿਸ ਬਣਦਾ। ਔਰ ਜਦੋਂ ਅਸੀਂ ਕਵਰੇਜ ਦੀ ਗੱਲ ਕਰਦੇ ਹਾਂ ਕਿ ਮੀਡੀਆ ਦੀ ਦਿਲਚਸਪੀ ਹੈ ਤਾਂ ਚਾਈਨਾ ਦੇ ਹਵਾਲੇ ਨਾਲ ਮੇਰੇ ਲਈ ਮੈਂ ਤਾਂ ਬਾਗੋ ਬਾਗ ਹੋਇਆ ਜਿਉਂ ਹੀ ਮੈਂ ਖਬਰ ਦੇਖੀ ਔਰ ਫਿਰ ਥੋੜਾ ਰੀਸਰਚ ਕਰਕੇ ਖਬਰਾਂ ਕੱਢੀਆਂ ਨੇ ਔਰ ਇਹ ਉਹਨਾਂ ਦੇ ਮੀਡੀਆ ਨੇ ਤਾਂ ਉਹਨੂੰ ਗੋਲ ਕਰ ਦਿੱਤਾ। ਈਵਨ ਅਜੀਤ ਵਰਗੀ ਜਿਹੜੀ ਕਿ ਥਰਡ ਰੇਟ ਜਿਹੜੇ ਉਹ ਬਾਲੀਵੁੱਡ ਦੇ ਐਕਟਰ ਐਕਟਰੈਸਿਸ ਉਹਨਾਂ ਦੀਆਂ ਫੋਟੋਆਂ ਦਰਬਾਰ ਸਾਹਿਬ ਦੇ ਫਲਾਣਾ ਆਇਆ ਤੇ ਫਲਾਣੀ ਆਈ ਛਾਪਦੇ ਨੇ। ਇੰਨੀ ਵੱਡੀ ਖਬਰ ਜਿਹੜੀ ਜਿਸ ਨੂੰ ਜਿਹੜੀ ਫਰੰਟ ਪੇਜ ਨਿਊਜ਼ ਹੋਣੀ ਚਾਹੀਦੀ ਸੀ ਕਿਉਂਕਿ ਇਹਦਾ ਇੱਕ ਬਹੁਤ ਇੰਪਲੀਕੇਸ਼ਨਸ ਨੇ ਔਰ ਇਹਨਾਂ ਨੇ ਤਾਂ ਹਰ ਚੀਜ਼ ਨੂੰ ਕਿਲ ਕਰਨਾ ਹੁਣ। ਔਰ ਮੈਂ ਕਈ ਵਾਰੀ ਦੇਖਦਾ ਹਾਂ ਵੀ ਜਿਹੜਾ ਈਵਨ ਲੰਡਨ ਰੈਲੀ ਦੇ ਹਵਾਲੇ ਨਾਲ ਇਹਨਾਂ ਨੇ ਉਸ ਨੂੰ ਬਿਲਕੁਲ ਨੈਗੇਟ ਕਰਕੇ ਦਹਿਸ਼ਤਗਰਦੀ ISI ਪਾਕਿਸਤਾਨ ਦੇ ਖਾਤੇ 'ਚ ਪਾਉਣਾ ਚਾਹਿਆ, ਪਰ ਉਹ ਜਿਹੜੀ ਹੈ ਇਹਨਾਂ ਦੇ ਉੱਤੇ ਹੀ ਬੂਮਰੈਂਗ ਹੋਈ। ਔਰ ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਗਲੋਬਲ ਕਿੰਨੀ ਕਵਰੇਜ ਹੋਈ ਹੈ ਉਸ ਰੈਲੀ ਦੀ, ਜੇ ਮੈਂ ਸਾਰੇ ਲਿੰਕਸ ਕਹਾਂ ਆਪਣੀ ਟੈਕਨੀਕਲ ਟੀਮ ਨੂੰ ਦਿਖਾਉਣ ਤਾਂ ਸ਼ਾਇਦ 15 ਮਿੰਟ 'ਚ ਉਹਨਾਂ ਨੂੰ ਖੋਲਦੇ ਹਾਂ ਤੇ ਪਿਕਚਰਸ
ਤੇ ਲੱਗ ਜਾਏਗਾ। ਮੈਂ ਇਹ ਦੱਸ ਦੇਣਾ ਚਾਹੁੰਦਾ ਵੀ ਕਿਹੜੇ ਮੁਲਕਾਂ ਦੇ ਮੀਡੀਆ 'ਚ ਇਹ ਲੀਡ ਸਟੋਰੀ ਵਜੋਂ ਲੱਗੀ। ਉਹਨਾਂ ਦੇ ਵਿੱਚ ਮਲੇਸ਼ੀਆ, ਹੁਣ ਅਸੀਂ ਇਸਲਾਮਿਕ ਕੰਟਰੀਜ਼ ਦੀ ਗੱਲ ਕਰ ਰਹੇ ਹਾਂ, ਮਲੇਸ਼ੀਆ ਦੇ ਵਿੱਚ ਘੱਟੋ ਘੱਟ ਉਹਨਾਂ ਦੇ 3 ਜਿਹੜੇ ਨੇ ਪਬਲੀਕੇਸ਼ਨਸ ਔਰ ਉਹਨਾਂ ਦੇ ਚੈਨਲ ਉਹਨਾਂ ਨੇ ਸਟੋਰੀ ਨੂੰ ਕੈਰੀ ਕੀਤਾ। ਕੁਵੈਤ ਦੇ ਮੇਨ ਕੁਵੈਤ ਟਾਈਮਸ ਦੇ ਵਿੱਚ ਖਬਰ ਲੱਗੀ। ਬੈਲਜੀਅਮ ਦੀ ਲੈਂਗੁਏਜ ਦੇ ਵਿੱਚ, ਮੈਂ ਹੁਣ ਉਹਨਾਂ ਆਪਣੀ ਲੈਂਗੁਏਜ ਹੈ ਉਹਨਾਂ ਦੀ, ਉਸ ਦੇ ਵਿੱਚ ਵੀ ਜਿਹੜੀ ਹੈ ਲੈਬਰੇ ਡੈਮੈਰਿਸ ਉਹਨਾਂ ਦਾ ਕੋਈ ਹੈ ਪਬਲੀਕੇਸ਼ਨ, ਉਸ ਦੇ ਵਿੱਚ ਖਬਰ ਹੈ। ਬੰਗਲਾਦੇਸ਼ ਟਾਕਾ ਟ੍ਰਿਬਿਊਨ, ਉਸ ਦੇ ਵਿੱਚ ਪੂਰੀ ਪਿਕਚਰ ਲਾ ਕੇ ਔਰ ਬੜੀਆਂ ਡਿਫਰੈਂਟ ਪਿਕਚਰਸ ਉਹਨਾਂ ਨੇ ਉਸ ਰੈਲੀ ਦੀਆਂ ਦਿੱਤੀਆਂ ਨੇ। ਨਾਈਜੀਰੀਆ, ਹੁਣ ਕਿੱਥੇ ਨਾਈਜੀਰੀਆ 'ਚ ਕਿਹੜੇ ਸਿੱਖ ਰਹਿੰਦੇ ਨੇ ਜਾਂ ਕੀ, ਪਰ ਨਾਈਜੀਰੀਆ ਦਾ ਜਿਹੜਾ ਮੇਨ ਉਹਨਾਂ ਦਾ ਪਲਸ ਕੋਈ ਨਿਊਜ਼ਪੇਪਰ ਹੈ ਜਿਹਦੇ 'ਚ ਉਹਨਾਂ ਨੇ ਹੈਡਲਾਈਨ ਦਿੱਤੀ ਹੈ ਕਿ ਹੰਡਰਡਸ ਆਫ ਸਿੱਖ ਸੈਪਰੇਟਿਸਟ ਰੈਲੀ ਇਨ ਲੰਡਨ ਫॉर ਰੈਫਰੈਂਡਮ। ਇਹ ਨਾਈਜੀਰੀਆ, ਯੂਨਾਈਟਿਡ ਕਿੰਗਡਮ, UK, ਜਿਨ੍ਹਾਂ ਨੂੰ ਇਹਨਾਂ ਕਿਹਾ ਜੀ ਦੁਵੱਲੇ ਸੰਬੰਧ ਖਰਾਬ ਹੋਣਗੇ। ਇਹਦੇ 'ਚ ਘੱਟੋ ਘੱਟ ਇੰਨੀਆਂ ਕੁ ਨੇ UK ਵਾਇਰ, UK ਨਿਊਜ਼, ਈਸਟਰਨ ਆਈ, ਫਿਰ ਇਹ ਸਾਰੇ 'ਚ ਬਹੁਤ ਸਾਰੇ, ਮੈਂ ਹੁਣ ਰੁਪਟਾਈ, ਗਲੋਬਲ ਇੰਡੀਪੈਂਡੈਂਸ, ਇਹ ਸਾਰੇ ਜਿਹੜੇ ਨੇ। ਈਰਾਨ, ਹੁਣ ਈਰਾਨ ਦੇ ਵਿੱਚ ਤੁਸੀਂ ਕਿਹੜੀ ਖਬਰ ਸਿੱਖਾਂ ਦੀ ਜੋ ਪੰਜਾਬ 'ਚ ਹੁੰਦਾ ਕਦੇ ਈਰਾਨ 'ਚ ਲੱਗੀ ਹੋਏਗੀ। ਈਰਾਨ ਦੇ ਜਿਹੜੇ ਦੋਨੋਂ ਹੀ ਮੇਜਰ ਨੇ, ਪ੍ਰੈਸ TV ਉਸ ਨੇ ਵੀ ਕੈਰੀ ਕੀਤੀ ਔਰ ਆਇਰਲੈਂਡ ਲੈਂਸ ਉਹਨਾਂ ਨੇ ਵੀ ਕੈਰੀ ਕੀਤੀ। ਇੰਡੋਨੇਸ਼ੀਆ ਦੇ ਵੋਇਨ ਇੰਡੋਨੇਸ਼ੀਆ, ਬੈਜਰਾਵੋ ਇੰਡੋਨੇਸ਼ੀਆ, ਇਸਲਾਮ ਟਾਈਮਸ, ਇਹ ਇੰਡੋਨੇਸ਼ੀਆ ਵੀ ਇਸਲਾਮਿਕ ਕੰਟਰੀ ਹੈ। 4-5 ਉਹਨਾਂ ਦੇ ਮੇਨ। ਕੈਨੇਡਾ ਦੇ ਬਹੁਤ ਸਾਰਿਆਂ ਦੀ ਕਵਰੇਜ ਹੈ। ਇਟਲੀ ਦੇ ਵਿੱਚ TV ਵਿਜ਼ੇਰੀਆ ਉਹਨਾਂ ਨੇ ਕੈਰੀ ਕੀਤੀ ਹੈ ਨਿਊਜ਼, ਔਰ ਨਾਲ ਦੇ ਨਾਲ ਗਿਆਮ ਪਲਾਓ, ਇਹ ਵੀ ਇਟਲੀ ਦੀ ਪਬਲੀਕੇਸ਼ਨ ਹੈ, ਉਹਨਾਂ ਨੇ ਕੈਰੀ ਕੀਤੀ। ਕਤਰ 'ਚ ਗਲਫ ਟਾਈਮਸ ਨੇ ਕੈਰੀ ਕੀਤੀ। ਪਾਕਿਸਤਾਨ ਦੇ ARY ਨਿਊਜ਼, ਦੁਨੀਆ ਨਿਊਜ਼, ਦਾ ਨਿਊਜ਼, ਵੀਡੀਓ ਪਾਕਿਸਤਾਨੀ, ਪਾਕਿਸਤਾਨ ਟੁਡੇ, ਪਾਕ ਓਬਜ਼ਰਵਰ, nation.com, ਨਿਊਜ਼ ਪਾਕਿਸਤਾਨ, ਟਾਈਮਸ ਆਫ ਇਸਲਾਮਾਬਾਦ, ਇਹ 7-8 ਜਿਹੜੀਆਂ ਪਬਲੀਕੇਸ਼ਨ ਨੇ ਉਹਨਾਂ ਨੇ ਇਸ ਖਬਰ ਨੂੰ ਕੈਰੀ ਕੀਤਾ। ਸਿੰਗਾਪੁਰ 'ਚ ਚੈਨਲ ਨਿਊਜ਼ ਏਸ਼ੀਆ ਨੇ ਕਵਰ ਕੀਤਾ ਔਰ ਇੱਕ ਹੋਰ ਉਹਨਾਂ ਦੀ SG ਨਿਊਜ਼ ਨੇ ਕਵਰ। ਫਰਾਂਸ, ਕਿਉਂਕਿ ਇਹ ਸਟੋਰੀ AFP ਦੀ ਵੀ ਮੇਨ ਗਈ, ਏਜੰਸੀ ਫ੍ਰੈਂਚ ਪ੍ਰੈਸ। ਔਰ ਮੈਂ ਇਹ ਦੇਖ ਰਿਹਾ ਸੀ ਕਿ ਜਿਹੜੇ ਰਾਈਵਲ ਸੀ, ਅਸੀਂ ਤਾਂ 1.5 ਦਰਜਨ ਕਿਹਾ, ਮੈਂ ਤਾਂ, ਲੇਕਿਨ ਉਹਨਾਂ ਸਾਰਿਆਂ ਨੇ ਕਿਹਾ ਅਬਾਊਟ a dozen। ਜਿਹੜੇ ਪ੍ਰੋ ਇੰਡੀਆ ਸੀ ਉਹਨਾਂ ਨੇ ਕਿਹਾ, ਔਰ ਜਿਹੜਾ ਕਿਸੇ ਨੇ ਉਹਨੂੰ 2,500 ਤੋਂ ਜ਼ਿਆਦਾ ਫਿਗਰ ਇਹਨਾਂ 'ਚੋਂ ਹੀ ਕਿਸੇ ਦੀ ਸੀ, ਇਰਾਨੀਅਨ ਸੀ ਕਿ ਕਿਹਨਾਂ ਦੀ ਸੀ। ਫਰਾਂਸ ਦੇ ਘੱਟੋ ਘੱਟ 5 ਪਬਲੀਕੇਸ਼ਨਸ ਨੇ। ਮੈਨੀਫੈਸਟੇਸ਼ਨ ਨੇ, ਫਿਰ ਕੋਈ ਪਲੈਨਟ ਹੈ, ਉਹਨਾਂ ਸਾਚੋਂ ਤਾਂ AFP ਦੀ ਖਬਰ ਸੀ। ਜਰਨਲ ਗਲੋਬਲ ਸਾਈਟਸ ਦੇ ਉੱਤੇ ਯਾਹੂ ਨੇ ਕਵਰ ਕੀਤਾ, ਡਿਜੀਟਲ ਜਰਨਲ ਨੇ ਕੀਤਾ, AFP ਨੇ ਕੀਤਾ। ਔਰ ਇਹ ਜਿਵੇਂ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ, ਸੋ ਇਹ ਆਪਣੇ ਆਪ ਦੇ ਵਿੱਚ ਇੱਕ ਖੁਸ਼ੀ ਦੀ ਗੱਲ ਹੈ। ਔਰ ਭੈਣ ਜੀ ਅਮਨਜੋਤ ਕੌਰ ਨੇ ਵੀ ਇਸ ਦੇ ਉੱਤੇ ਕਮੈਂਟ ਕਰਦੇ हैं कि this is the largest coverage for a cause which was always passed off as a flop show, no show, non-issue, dead issue, buried issue by Indian government। वो flop show कह रहे हैं। इतने दुनिया भर दी publication है। In fact, Indians are so scared of Sikhs taking help from global powers that they were even trolling Chinese ambassador's visit to Darbar Sahib in Amritsar few days ago। ट्विटर टोटली रैटल्ड। सानू नहीं समझ आई भी ये चाइनीज़ एंबेसडर का इस वेले आना की है। दुश्मन उन्होंने एक पास तो खबरों तो गायब किया है, दूजे पासे उन्होंने ट्रोलिंग की कि भी देखो उत्थे पहुँच गए। द टेनेसिटी ऑफ द सिख एक्टिविस्ट इज बिगिनिंग टू पे ऑफ। वी द ones sitting here do not say it openly, but we truly love every bit of it and see it as a way to at least keep check on Indians who would think 10 times before messing with Sikhs again or repeating an 84। वो कहते भी सानू असी कह तो नहीं सा, पर असी बहुत खुश महसूस करते हैं कि जिहड़ी बाहर सिख ताकत दिखा रहे हैं अपनी, ये हुण साडे नाल मैस करन तो पहला 10 वारी पहला सोचणगे। This pressure is amazing and has shown we are not a community that anyone can mess with and then get away with it। कि असी वो नहीं है कि जिहड़ा मर्जी सिर ते फटोकी मारे तो गां जाए। यानी we never forgive or forget or learn to live with it or get tamed। We hit back harder at every tyrant।
ਕਿ ਅਸੀਂ ਲੰਮੇ ਪੈ ਕੇ ਕਿਸੇ ਜ਼ੁਲਮ ਨੂੰ ਸਹਿਣ ਵਾਲੇ ਨਹੀਂ ਹੈ। ਜੀ ਇੱਟ ਦਾ ਜਵਾਬ ਪੱਥਰ ਨਾਲ ਤੇ ਪੱਥਰ ਦਾ ਲੋਹੇ ਦੇ ਸਰੀਏ ਨਾਲ। ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।